ਈਰਾਨ ਵਾਰ ਨੂੰ ਜਿਹੜਾ ਉਹ ਲੈ ਕੇ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੇਤਨਯਾਹੂ ਅੱਜ ਟਰੰਪ ਦੇ ਨਾਲ ਗੱਲਬਾਤ ਕਰਨ ਦੇ ਲਈ ਵਾਈਟ ਹਾਊਸ ਦਸਤਕ ਜਿਹੜਾ ਉਹ ਦੇਵੇਗਾ। ਉਧਰ ਦੇਖਦੇ ਹਾਂ ਵੀ ਇਸ ਦੇ ਵਿੱਚ ਅੱਗੇ ਉਹਨਾਂ ਦਾ ਕੀ ਇਰਾਦਾ ਜਾਂ ਕੀ ਜਿਹੜੀ ਚੀਜ਼ ਆ ਜਿਹੜੀ ਹਰਜੋਤ ਸਿੰਘ ਜੀ ਬਣਦੀ ਆ। ਇਜ਼ਰਾਈਲ ਚਾਹ ਰਿਹਾ ਆ ਵੀ ਅਮਰੀਕਾ ਵਾਲੇ ਈਰਾਨ ਦੇ ਉੱਤੇ ਹਮਲੇ ਜਿਹੜੇ ਆ ਉਹ ਬਰਕਰਾਰ ਰੱਖਣ ਤੇ ਇਸੇ ਦਰਮਿਆਨ ਉਹ ਲਬਨਾਨ ਦੇ ਉੱਤੇ ਵੀ ਜਿਹੜੇ ਆਪਣੇ ਹਮਲੇ ਆ ਉਹਨਾਂ ਨੂੰ ਤੇਜ਼ ਕਰ ਰਿਹਾ ਸੀ। ਜਿਹੜਾ MOU ਸਾਈਨ ਹੋਇਆ ਸੀ ਪਿਛਲੀ ਵਾਰ ਈਰਾਨ ਦੇ ਨਾਲ, ਉਸ ਦੇ ਵਿੱਚ ਇਹ ਆਖਿਆ ਗਿਆ ਸੀਗਾ ਹਰਜੋਤ ਸਿੰਘ ਜੀ ਵੀ ਲਬਨਾਨ ਦੇ ਉੱਤੇ ਜਿਹੜੇ ਹਮਲੇ ਆ ਉਹ ਇਜ਼ਰਾਈਲ ਨੂੰ ਬੰਦ ਕਰਨੇ ਪੈਣਗੇ। ਤੇ ਪਰ ਉਹ ਵੀ ਵਿੱਚ ਵਿਚਾਲੇ ਜਿਹੜੇ ਹਮਲੇ ਆ ਉਹ ਚੱਲਦੇ ਹੀ ਰਹੇ ਸੀਗੇ। ਹਾਲ ਦੀ ਘੜੀ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਆਪਣੇ ਐਡਵਾਈਜ਼ਰਸ ਦੇ ਕਹੇ ਦੇ ਉੱਤੇ ਈਰਾਨ ਦੇ ਉੱਤੇ ਜਿਹੜੇ ਹਮਲੇ ਆ ਉਹਨਾਂ ਨੂੰ ਰੋਕਿਆ ਆ। ਹੁਣ ਨੇਤਨਯਾਹੂ ਤੋਂ ਬਹੁਤੇ ਜਿਹੜੇ ਕ੍ਰਿਟਿਕ ਆ ਉਹਨਾਂ ਨੂੰ ਹੁਣ ਇਹ ਖਦਸ਼ਾ ਆ ਵੀ ਨੇਤਨਯਾਹੂ ਆਊਗਾ, ਟਰੰਪ ਦੇ ਕੰਨ ਭਰੂਗਾ ਤੇ ਟਰੰਪ ਨੇ ਜਿਹੜੇ ਈਰਾਨ ਦੇ ਉੱਤੇ ਹਮਲੇ ਆ ਉਹ ਦੁਬਾਰਾ ਸ਼ੁਰੂ ਜਿਹੜੇ ਉਹ ਕਰ ਦੇਣੇ ਆ। ਉਧਰ ਇਸ ਲੜਾਈ ਦੇ ਵਿੱਚ ਯੂਕਰੇਨ ਵੀ ਜਿਹੜਾ ਉਹ ਕੁੱਦ ਪਿਆ ਹੈਗਾ ਆ। ਬੀਤੇ ਵੀਕਐਂਡ ਦੇ ਉੱਤੇ ਯੂਕਰੇਨ ਦੇ ਦੁਆਰਾ ਇਹ ਕਿਹਾ ਗਿਆ ਸੀਗਾ ਵੀ ਉਹਨਾਂ ਦੇ ਜਿਹੜੇ ਡਰੋਨਸ ਆ ਉਹਨਾਂ ਦੀ ਵਰਤੋਂ ਕੀਤੀ ਜਾਊਗੀ ਈਰਾਨ ਦੇ ਉੱਤੇ ਹਮਲਾ ਕਰਨ ਦੇ ਲਈ। ਉਧਰ ਈਰਾਨ ਨੇ ਇਹ ਜਿਹੜੀ ਹੁਣ ਵਾਰਨਿੰਗ ਦਿੱਤੀ ਹੈ, ਉੱਥੋਂ ਦੇ ਈਰਾਨ ਦੇ ਇੱਕ MP ਨੇ ਵਾਰਨਿੰਗ ਦਿੱਤੀ ਹੈ ਯੂਕਰੇਨ ਨੂੰ, ਕਹਿੰਦੇ ਵੀ ਅਸੀਂ ਮਿਲਟਰੀ ਰਿਸਪੌਂਸ ਕਰਾਂਗੇ, ਅਸੀਂ ਵੀ ਜਿਹੜੀਆਂ ਮਿਜ਼ਾਈਲਸ ਆ ਉਹ ਤੁਹਾਡੇ ਤੱਕ ਜਿਹੜੀਆਂ ਉਹ ਮਾਰ ਸਕਦੇ ਆ। ਇੱਕ ਇਰਾਨੀਅਨ ਪਾਰਲੀਮੈਂਟ ਨੈਸ਼ਨਲ ਸਿਕਿਉਰਿਟੀ ਤੇ ਫੋਰਨ ਪਾਲਿਸੀ ਕਮੇਟੀ ਦੇ ਜਿਹੜੇ MP ਹੈਗੇ ਉੱਥੋਂ ਦੇ ਫੈਦਾ ਹੁਸੈਨ ਮਲਿਕੀ, ਉਹਨਾਂ ਨੇ ਕਿਹਾ ਵੀ ਉਹ ਯੂਕਰੇਨ ਦੇ ਅਟੈਕ ਜੋ ਕਿ ਇਰਾਨੀਅਨ ਸ਼ਿਪ ਦੇ ਉੱਤੇ ਉਹਨਾਂ ਦੁਆਰਾ ਕੀਤਾ ਗਿਆ ਆ ਕੈਸਪੀਅਨ ਸੀ ਦੇ ਵਿੱਚ, ਉਹਦਾ ਰਿਸਪੌਂਡ, ਉਸ ਦਾ ਜਵਾਬ ਜਿਹੜਾ ਮਿਲਟਰਲੀ ਦੇਣਗੇ ਯੂਕਰੇਨ ਦੇ ਜਿਹੜੇ ਉਹ ਉਲਟ। ਬੀਤੇ ਸ਼ਨੀਚਰਵਾਰ ਨੂੰ ਯੂਕਰੇਨ ਦੇ ਦੁਆਰਾ ਈਰਾਨ ਦਾ ਇੱਕ ਮਰਚੈਂਟ ਵੈਸਲ ਜਿਸ ਦੇ ਵਿੱਚ ਇੱਕ ਸੇਲਰ ਦੀ ਮੌਤ ਹੋਈ ਸੀ ਤੇ ਇੱਕ ਹੋਰ ਫੱਟੜ ਹੋਇਆ ਸੀ, ਉਸ ਤੇ ਯੂਕਰੇਨ ਨੇ ਹਮਲਾ ਜਿਹੜਾ ਉਹ ਕੀਤਾ ਸੀਗਾ। ਸੋ ਕਹਿੰਦੇ ਵੀ ਅਸੀਂ ਡਿਪਲੋਮੈਟਿਕ ਚੈਨਲਸ ਦੇ ਥਰੂ ਰਿਸਪੌਂਡ ਆਲਰੇਡੀ ਕਰ ਚੁੱਕੇ ਹਾਂ ਤੇ ਇੱਕ ਅਲਟੀਮੇਟਮ ਅਸੀਂ ਉਹਨਾਂ ਨੂੰ ਦੇ ਦਿੱਤਾ ਆ ਤੇ ਕਹਿੰਦੇ ਵੀ ਜੇ ਉਹ ਬਾਜ਼ ਇਸ ਚੀਜ਼ਾਂ ਤੋਂ ਨਹੀਂ ਆਏ ਤਾਂ ਮਿਲਟਰੀ ਰਿਸਪੌਂਸ ਵਿਲ ਸਰਟਨਲੀ ਫੋਲੋ, ਵੀ ਜੇ ਉਹ ਇਹ ਚੀਜ਼ਾਂ ਤੋਂ ਕਰਨਾ ਨਾ ਹਟੇ। ਉਧਰ ਇਜ਼ਰਾਈਲ ਦੇ ਦੁਆਰਾ ਵੈਸਟ ਬੈਂਕ ਗਾਜ਼ਾ ਨੂੰ ਜਿਹੜਾ ਮਲੀਆਮੇਟ ਕਰਨ ਤੋਂ ਬਾਅਦ ਦੇ ਵਿੱਚ ਹੁਣ ਇਜ਼ਰਾਈਲ ਦੀ ਅੱਖ ਜਿਹੜਾ ਰਹਿ ਗਿਆ ਫਲਸਤੀਨ ਦਾ ਦੂਜਾ ਇਲਾਕਾ ਵੈਸਟ ਬੈਂਕ ਆ ਉਹ ਸੁੱਤੇ ਆ। ਉਹਨਾਂ ਨੇ ਹੁਣ ਇਹ ਧਮਕੀ ਦਿੱਤੀ ਆ ਵੀ ਅਸੀਂ ਵੈਸਟ ਬੈਂਕ ਦੇ ਵਿੱਚ ਜਿਹੜੇ ਕੈਂਪ ਆ ਉਹਨਾਂ ਨੂੰ ਜਿਹੜਾ ਆ ਡੈਮੋਲੀਸ਼ਨ ਉਸਦੀ ਕਰ ਦੇਣੀ, ਉਸ ਨੂੰ ਪੂਰੀ ਤਰ੍ਹਾਂ ਉਹ ਵੀ ਚਪਟਾ ਜਿਹੜਾ ਉਹ ਕਰ ਦੇਵਾਂਗੇ। ਕਹਿੰਦੇ ਵੀ ਜਿਹੜੇ ਫਲਸਤੀਨੀਅਨ ਘਰ ਹੈਗੇ ਆ ਉਹਨਾਂ ਨੂੰ ਡੈਮੋਲੀਸ਼ਨ ਕਰਕੇ, ਉਹਨਾਂ ਨੂੰ ਤੋੜ ਭੰਨ ਕਰਕੇ ਤੇ ਉਹਦੇ ਹੇਠਾਂ ਜਿਹੜੀ ਜ਼ਮੀਨ ਆ ਉਸ ਨੂੰ ਅਸੀਂ ਆਪਣੇ ਅਧੀਨ ਕਰ ਲੈਣਾ ਆ। ਉਹਨਾਂ ਨੇ ਜਿਹੜਾ ਇਹ ਜਾਣਕਾਰੀ ਆ ਦਿੱਤੀ ਹੈਗੀ ਆ। ਸੋ ਇਹ ਇਜ਼ਰਾਈਲ ਨੇ ਇਸ ਤਰੀਕੇ ਦੇ ਨਾਲ ਆਖਿਆ ਆ। ਹੁਣ ਤੱਕ ਜਿਹੜੇ ਵੈਸਟ ਬੈਂਕ ਦੇ ਵਿੱਚ 3600 ਫਲਸਤੀਨੀਆਂ ਨੂੰ ਇਜ਼ਰਾਈਲ ਦੇ ਦੁਆਰਾ ਡਿਟੇਨ ਕਰ ਲਿਆ ਗਿਆ ਹੈਗਾ ਆ ਤੇ ਨਾਲ ਹੀ ਈਸਟਰਨ ਜੈਰੂਸਲਮ ਦੇ ਵਿੱਚ ਵੀ ਇਸ ਸਾਲ ਦੀ ਜਿਹੜੀ ਉਹ ਸ਼ੁਰੂਆਤ ਦੇ ਵਿੱਚ। ਸੋ ਗਾਜ਼ਾ ਤਾਂ ਬਿਲਕੁਲ ਚਪਟਾ ਜਿਹੜਾ ਹਰਜੋਤ ਸਿੰਘ ਜੀ ਹੋ ਹੀ ਚੁੱਕਾ ਹੈਗਾ ਆ ਤੇ ਹੌਲੀ ਹੌਲੀ ਜਿਹੜੇ ਇਜ਼ਰਾਈਲੀ ਸੈਟਲਰਸ ਤੇ ਇਜ਼ਰਾਈਲ ਵਾਲੇ ਆ ਉਹ ਵੈਸਟ ਬੈਂਕ ਦੇ ਉੱਤੇ ਵੀ ਅੱਖਾਂ ਲਾਈ ਜਿਹੜੇ ਉਹ ਬੈਠੇ ਆ ਵੀ ਉਹਨਾਂ ਨੂੰ ਵੀ ਉਹਨਾਂ ਨੇ ਇਜ਼ਰਾਈਲ ਨੇ ਆਪਣੇ ਅਧੀਨ ਜਿਹੜਾ ਉਹ ਕਰ ਲੈਣਾ ਹੈਗਾ ਆ। ਉਧਰ ਓਮਾਨ ਤੇ ਈਰਾਨ ਦੇ ਦਰਮਿਆਨ ਹਾਰਮੁਜ਼ ਨੂੰ ਲੈ ਕੇ ਉੱਥੇ ਹੁਣ ਪੁਆਇੰਟਸ ਆਫ ਕੰਟੈਂਸ਼ਨ ਜਿਹੜੇ ਆ ਉਹ ਆ ਚੁੱਕੇ ਹੈਗੇ ਆ। ਡਿਪਲੋਮੇਸੀ ਜਿਹੜੀ ਉਹ ਇਸ ਟਾਈਮ ਇਹਨਾਂ ਮੁਲਕਾਂ ਦੇ ਦਰਮਿਆਨ ਚੱਲ ਰਹੀ ਹੈਗੀ। ਕਹਿੰਦੇ ਵੀ ਇਸ ਟਾਈਮ ਮੁੱਖ ਤੌਰ ਦੇ ਉੱਤੇ 4 ਜਿਹੜੇ ਇਸ਼ੂਜ਼ ਆ ਉਹ ਟੇਬਲ ਦੇ ਉੱਤੇ ਦੇਖੇ ਗਏ ਆ, ਜਿਸ ਦੇ ਵਿੱਚ ਮਸਕਟ ਤੇ ਜਿਹੜਾ ਤਹਿਰਾਨ ਯਾਨੀ ਕਿ ਈਰਾਨ ਤੇ ਓਮਾਨ ਦੇ ਵਿਚਾਲੇ ਜਿਹੜੀ ਆ ਉਹ ਦੇਖਣ ਵਾਲੀ ਗੱਲ ਰਹੂਗੀ ਵੀ ਸਟੇਟ ਆਫ ਹਾਰਮੁਜ਼ ਨੂੰ ਉਹ ਕਿਸ ਤਰੀਕੇ ਦੇ ਨਾਲ ਕੰਟਰੋਲ ਜਿਹੜਾ ਉਹ ਕਰਨਾ ਚਾਹੁੰਦੇ ਹੈਗੇ ਆ। ਤੇ ਕਹਿੰਦੇ ਵੀ ਇਰਾਨੀਅਨ ਸਾਈਡ ਵਾਲੇ ਕਹਿੰਦੇ ਆ ਵੀ ਇਹ ਸਾਰਾ ਕੁਝ ਈਰਾਨ ਦੇ ਤਰਫੋਂ ਹੀ ਹੋਣਾ ਚਾਹੀਦਾ ਆ, ਉਹੀ ਜਿਹੜਾ ਉਹ ਮੇਨਟੇਨ ਸਟੇਟ ਆਫ ਹਾਰਮੁਜ਼ ਨੂੰ ਜਿਹੜਾ ਉਹ ਕਰਨ। ਦੂਜਾ ਪੁਆਇੰਟ ਕਹਿੰਦੇ ਵੀ ਇਹ ਇਸ ਟਾਈਮ ਆਇਆ ਆ ਵੀ ਇਰਾਨ ਵਾਲੇ ਕਹਿੰਦੇ ਵੀ ਫੀਸ ਲਾਉਣੀ ਆ
ਤੇ ਓਮਾਨ ਵਾਲੇ ਕਹਿੰਦੇ ਆ ਵੀ ਫੀਸ ਆਪਾਂ ਜਿਹੜੀ ਉਹ ਨਹੀਂ ਆਉਣੀ ਹੈਗੀ। ਸੋ ਇਹ ਅਰੇਂਜਮੈਂਟ ਕਿੱਦਾਂ ਹੋਣਗੇ, ਕਿਵੇਂ ਇਹ ਸਾਰੀਆਂ ਚੀਜ਼ਾਂ ਹੋਣਗੀਆਂ, ਇਹਦੇ ਵਿੱਚ ਜਿਹੜੀ ਹਾਲ ਦੀ ਘੜੀ ਇਹਨਾਂ ਦੀ ਚਰਚਾ ਜਿਹੜੀ ਉਹ ਚੱਲ ਰਹੀ ਆ। ਸੋ ਕਿਸੇ ਟਾਈਮ ਤੇ ਏਦਾਂ ਲੱਗ ਰਿਹਾ ਸੀਗਾ ਵੀ ਸਟੇਟ ਆਫ ਹਾਰਮੋਜ਼ ਦੇ ਵਿੱਚ ਓਮਾਨ ਈਰਾਨ ਦਾ ਜਿਹੜਾ ਉਹ ਹਮੈਤੀ ਬਣ ਕੇ ਹੀ ਜਿਹੜਾ ਉਹ ਨਾਲ-ਨਾਲ ਚੱਲ ਰਿਹਾ ਆ। ਪਰ ਹੁਣ ਕੁਛ ਕੁ ਜਿਹੜੇ ਪੁਆਇੰਟ ਆ ਉਹ ਆਪਸ ਦੇ ਵਿੱਚ ਇਹਨਾਂ ਦੇ ਕਹਿ ਲਓ ਵੀ ਤਕਰਾਰ ਵਾਲੇ ਜਿਹੜੇ ਉਹ ਸਾਹਮਣੇ ਆਏ ਹੈਗੇ ਆ। ਹੋ ਸਕਦਾ ਆ ਵੀ ਓਮਾਨ ਨੂੰ ਅਮਰੀਕਾ ਨੇ ਆਪਣੇ ਨਾਲ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਹ ਰਲਾਇਆ ਹੈਗਾ ਆ, ਜਿਸ ਕਰਕੇ ਸਟੇਟ ਆਫ ਹਾਰਮੋਜ਼ ਖੁੱਲਾ ਰਵੇ। ਇਸ ਲਈ ਜਿਹੜੇ ਈਰਾਨ ਤੇ ਓਮਾਨ ਦੇ ਦਰਮਿਆਨ ਇਹ ਜਿਹੜੀਆਂ ਅਰੇਂਜਮੈਂਟਸ ਨੂੰ ਲੈ ਕੇ ਹੁਣ ਜਿਹੜੀ ਚਰਚਾ ਆ ਉਹ ਚੱਲ ਰਹੀ ਹੈਗੀ ਆ। ਸੋ ਦੇਖਦੇ ਆ ਕੀ ਹੁੰਦਾ ਆ। ਅੱਜ ਜਿੱਦਾਂ ਦੱਸਿਆ ਵੀ ਨੇਤਨਯਾਹੂ ਵੀ ਇੱਧਰ ਆਇਆ ਆ, ਉਧਰ ਓਮਾਨ ਨੇ ਆਪਣਾ ਹਾਰਮੋਜ਼ ਦਾ ਪਲਾਨ ਸੈਂਡ ਕੀਤਾ ਆ, ਈਰਾਨ ਦੇ ਨਾਲ ਸਾਂਝਾ ਕੀਤਾ ਆ। ਸੋ ਸਟੇਟ ਆਫ ਹਾਰਮੋਜ਼ ਕਿੰਨਾ ਕੁ ਚਿਰ ਹੋਰ ਬੰਦ ਰਹੂਗਾ, ਇਹਦੇ ਬਾਰੇ ਜਿਹੜਾ ਭਵਿੱਖ ਹੀ ਦੱਸ ਸਕਦਾ ਹੈ। ਜੀ, ਬਿਲਕੁਲ। ਨੇਤਨਯਾਹੂ ਸਾਹਿਬ ਪਹੁੰਚੇ ਹੋਏ ਆ ਤੇ ਅੱਜ-ਕੱਲ੍ਹ ਉਹਨਾਂ ਦੀ ਪੋਜੀਸ਼ਨ ਇਜ਼ਰਾਈਲ ਦੇ ਵਿੱਚ ਬਾਹਲੀ ਸਟਰੋਂਗ ਨਹੀਂ ਹੈਗੀ, ਕਿਉਂਕਿ 3 ਮਹੀਨਿਆਂ 'ਚ ਇਲੈਕਸ਼ਨ ਆਉਣੀ ਆ ਤੇ ਵਾਰ-ਵਾਰ ਉਹ ਟਰੰਪ ਹੋਣਾ ਤੋਂ ਇਨਡਾਇਰੈਕਟਲੀ ਜਦੋਂ ਕੁਐਸਚਨ ਵੀ ਪੁੱਛਦੇ ਆ ਰਿਪੋਰਟਰਸ ਕਿ ਭਈ ਤੁਸੀਂ ਐਂਡੋਰਸ ਕਰ ਰਹੇ ਆ, ਤੇ ਟਰੰਪ ਹੋਣੀ ਵੀ ਉਹਦਾ ਜਿਹੜਾ ਪਾਸਾ ਪਲਟ ਰਹੇ ਹੈਗੇ ਆ। ਕਿਉਂਕਿ ਬਹੁਤ ਸਾਰੇ, ਖਾਸ ਕਰਕੇ ਜਿਹੜੇ ਸਾਰੇ ਡੈਮੋਕ੍ਰੇਟ ਤੇ ਬਹੁਤ ਸਾਰੇ ਰਿਪਬਲਿਕਨ ਤੇ ਹੋਰ ਬਹੁਤ ਅਮਰੀਕਨਸ ਇਹ ਸੋਚ ਰਹੇ ਆ ਵੀ ਈਰਾਨ ਦੀ ਜੰਗ ਦੇ ਵਿੱਚ ਜਿਹੜੀ ਯੂਐਸ ਨੇ ਸਟਾਰਟ ਕੀਤੀ ਸੀ, ਨੇਤਨਯਾਹੂ ਦਾ ਜਿਹੜਾ ਕਾਫੀ ਹੱਥ ਸੀ, ਉਹ ਇਹਨੂੰ ਪੁੱਲ ਕਰਕੇ ਲੈ ਕੇ ਆਏ ਹੈਗੇ ਆ। ਟਰੰਪ ਹੋਣਾ ਨੇ ਕਈ ਵਾਰੀ ਸ਼ੋਅ ਵੀ ਕੀਤਾ ਵੀ ਉਹਨਾਂ ਦੀ ਟੈਨਸ਼ਨ ਵੀ ਹੈਗੀ ਨੇਤਨਯਾਹੂ ਦੇ ਨਾਲ, ਪਰ ਸਟਿਲ ਉਹ ਫੇਰ ਉਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਹੈਗੇ ਆ। ਇੱਕ ਟਾਈਮ ਸੀ ਕਹਿੰਦੇ ਵੀ ਹਰ ਰੋਜ਼ ਪ੍ਰੈਜ਼ੀਡੈਂਟ ਟਰੰਪ ਨੇਤਨਯਾਹੂ ਨਾਲ ਗੱਲ ਕਰਦੇ ਸੀ। ਹੁਣ ਜਿਹੜੀ ਇਸ ਵਾਰੀ ਆਣਾ ਆ ਮਸੀਂ ਉਹਨਾਂ ਨੂੰ ਜਿਹੜੀ ਮੀਟਿੰਗ ਆ ਉਹ ਟਾਈਮ ਮਿਲਿਆ ਨੇਤਨਯਾਹੂ ਨੂੰ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਨਾਲ। ਤੇ ਨੇਤਨਯਾਹੂ ਦਾ ਜਿਹੜਾ ਰਿਲੇਸ਼ਨਸ਼ਿਪ ਆ ਬਾਹਲਾ ਗੁੱਡ ਨਹੀਂ ਹੈ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਹੋਣਾ ਨਾਲ, ਕਿਉਂਕਿ ਉਹ ਵੀ ਆਪਣੇ ਆਪ ਨੂੰ ਈਰਾਨ ਜੰਗ ਦੇ ਮਾਮਲੇ ਦੇ ਵਿੱਚ ਸਟਕ ਸਮਝ ਰਹੇ ਹੈਗੇ ਆ। ਅਮਰੀਕਨਸ ਨੇ ਇਹ ਕਲੀਅਰ ਕੀਤਾ ਵੀ ਇਜ਼ਰਾਈਲੀ ਜਿਹੜੇ ਆ ਉਹ ਰਨ ਕਰ ਰਹੇ ਆ ਵਾਰ ਨੂੰ, ਹਨਾ। ਸੋ ਬਹੁਤ ਸਾਰੇ ਅਮਰੀਕਨ ਇਹੀ ਸੋਚ ਰਹੇ ਹੈਗੇ ਆ। ਤੇ ਨੇਤਨਯਾਹੂ ਜੋ ਹੁਣ ਪਿਛਲੇ ਦਿਨੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਸਾਊਦੀ ਅਰੇਬੀਆ ਨਾਲ ਅਸੀਂ ਨਿਊਕਲੀਅਰ ਦਾ ਜਿਹੜਾ ਡੀਲ ਕਰਨ ਜਾ ਰਹੇ ਆ, ਉਹ ਤੋਂ ਵੀ ਫਿਰ ਨੇਤਨਯਾਹੂ ਕਾਫੀ ਔਖੇ ਹੋਏ ਆ ਵੀ ਜੀ ਉਹ ਪਹਿਲਾਂ ਉਹਨਾਂ ਨੂੰ ਇਹ ਕਹੋ ਵੀ ਸਾਡੇ ਨਾਲ ਜਿਹੜੇ ਰਿਲੇਸ਼ਨ ਆ ਉਹਨਾਂ ਦੇ ਵਧੀਆ ਹੋਣ, ਜਿਹੜਾ ਅਬਰਾਹਮ ਕਿਹੜਾ ਅਕੋਰਡ ਆ ਉਹਦੇ ਤੇ ਸਾਈਨ ਕੀਤਾ ਜਾਵੇ। ਪਰ ਟਰੰਪ ਹੁਣੀ ਉਹਦੇ ਉੱਤੇ ਸਟੇਟਮੈਂਟ ਜ਼ਰੂਰ ਦੇ ਦਿੱਤੀ, ਪਰ ਇਦਾਂ ਦਾ ਕੋਈ ਸਾਈਨ ਨਹੀਂ ਹੋਏ ਹੈਗੇ। ਸੋ ਇਹ ਦੇਖਦੇ ਆ ਵੀ ਅੱਜ ਦੀ ਮੀਟਿੰਗ, ਹਾਲਾਂਕਿ ਇਹ ਜਿਹੜੀ ਮੀਟਿੰਗ ਆ ਇਹ ਪ੍ਰਾਈਵੇਟ ਰੱਖੀ ਗਈ ਆ, ਇਹਦੇ ਵਿੱਚ ਜਿਹੜੇ ਪੱਤਰਕਾਰ ਆ ਉਹ ਵੀ ਕੁਐਸਚਨ ਵਗੈਰਾ ਨਹੀਂ ਪੁੱਛ ਸਕਦੇ ਹੈਗੇ। ਸੋ ਇਹ ਕੁਝ ਜਿਹੜਾ ਚੱਲ ਰਿਹਾ ਹੈਗਾ ਜੀ।